ਭਾਰਤ ਦਾ ਚਿਹਰਾ ਲਗਾਤਾਰ ਨੰਗਾ ਹੋ ਰਿਹਾ ਆ। ਟ੍ਰਾਂਸਨੈਸ਼ਨਲ ਡਿਪਰੈਸ਼ਨ, FBI ਨਾਲ ਆ, ਅਮਰੀਕਾ ਦੀ ਸਰਕਾਰ, ਕੈਨੇਡਾ, ਆਸਟ੍ਰੇਲੀਆ, UK, ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਆ। ਜਿੰਨਾ ਇਹਨਾਂ ਨੇ ਸਿੱਖਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਉਨੀ ਹੀ ਉੱਚੀ ਹੋ ਕੇ ਆਵਾਜ਼ ਇਸ ਟਾਈਮ ਦੁਨੀਆ ਭਰ ਦੇ ਵਿੱਚ ਗੂੰਜ ਰਹੀ ਆ। ਤੇ ਅੱਜ ਜਿਹੜੇ ਇੱਥੇ ਸਾਨੂੰ ਮਿਸਾਲ ਮਿਲੀ ਆ, ਬਹੁਤ ਹੀ ਸ਼ਲਾਘਾਯੋਗ ਆ, ਬਹੁਤ ਹੀ ਵਧੀਆ ਆ। ਗੁਰੂ ਘਰ ਸਾਰੇ ਹੀ ਜਥੇਬੰਦੀਆਂ, ਸਾਰੀਆਂ ਹੀ ਕਮੇਟੀਆਂ ਨੇ ਮਿਲ ਕੇ ਇੱਥੇ ਅੱਜ ਜਿਹੜਾ ਇਹ ਖਾਲਸਾ ਡੇ ਪਰੇਡ ਕਰਾਈ ਆ, ਨੈਸ਼ਨਲ ਸਿੱਖ ਡੇ ਪਰੇਡ ਕਰਾਈ ਆ। ਇਹ ਸਾਰੇ ਜਾਣੇ ਵਧਾਈ ਦੇ ਪਾਤਰ ਆ। ਜਿੱਦਾਂ ਥੋੜੇ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਜੋ ਗੱਲ ਹੋ ਰਹੀ ਸੀ, ਮੁੰਡਾ ਜੋ ਟੈਸਟੀਮੋਨੀ ਦੇ ਰਿਹਾ ਸੀ, ਜਸਕਰਨ ਸਿੰਘ, ਜੋ ਕਹਿ ਰਿਹਾ ਸੀਗਾ ਵੀ ਜਿਹੜੀ ਗੱਲ ਮੈਂ ਕਰ ਰਿਹਾ ਭਾਰਤ ਦੇ ਲਈ ਇਹ ਅੱਤਵਾਦੀ ਗਤੀਵਿਧੀ ਆ। ਸੋ ਜਿਸ ਤਰੀਕੇ ਦੇ ਨਾਲ ਉਹ ਭਾਰਤ ਵਾਲੇ ਸੋਚ ਰਿਹਾ ਵਾ ਉਹਨੂੰ ਅੱਤਵਾਦੀ ਬਣਾ ਦਈਏ, ਉਹਨੂੰ ਅੱਤਵਾਦੀ ਕਹਿ ਦਈਏ, ਇਹ ਕਰ ਦਈਏ, ਟੈਰਰਿਸਟ ਐਲਾਨ ਦਈਏ, ਇਹਦੇ ਨਾਲ ਸਿੱਖ ਕੌਮ ਦੇ ਜਿਹੜੇ ਐਕਟਿਵਿਸਟ ਆ ਜਾਂ ਜੁਝਾਰੂ ਆ ਉਹਨਾਂ ਦਾ ਦਿਲ ਨਹੀਂ ਘਟਦਾ। ਹਮੇਸ਼ਾ ਹੀ ਉਹ ਭਾਵੇਂ ਰੈਫਰੈਂਡਮ ਦੀ ਗੱਲ ਹੋਵੇ ਕੈਲੀਫੋਰਨੀਆ ਦੇ ਵਿੱਚ ਜਾਂ ਕਿਤੇ ਵੀ ਕੋਈ ਪੰਥਕ ਪ੍ਰੋਗਰਾਮ ਹੁੰਦੇ ਆ, ਸੋ ਜਿਹੜਾ ਹੈ ਪੰਜਾਬੀ ਰੇਡੀਓ USA ਤੁਸੀਂ ਸਾਰੇ ਜਣੇ ਆਵਾਜ਼ ਕਰਿਆ ਕਰੋ, TV 84 ਤੁਸੀਂ ਆਵਾਜ਼ ਕਰਿਆ ਕਰੋ। ਪੰਥ ਦੀ ਗੱਲ, ਸੱਚ ਦੀ ਗੱਲ ਜਿਹੜੀ ਤੁਹਾਡੇ ਸਾਹਮਣੇ ਅੱਗੇ ਰੱਖਦੇ ਆ। ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਹੋਈ ਆ, ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ 1986 ਦੇ ਵਿੱਚ ਜਥੇਦਾਰ ਥਾਪਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਕ ਜਥੇਦਾਰ ਨੂੰ ਸਰਬੱਤ ਖਾਲਸਾ ਨੇ ਥਾਪਿਆ, ਸ਼ਹੀਦ ਕਰ ਦਿੱਤਾ ਗਿਆ। ਦੂਜੇ ਜਥੇਦਾਰ ਨੂੰ 2015 ਦੇ ਵਿੱਚ ਚੱਬੇ ਧਰਤੀ ਤੇ ਸਰਬੱਤ ਖਾਲਸਾ ਹੋਇਆ। ਉਸ ਜਥੇਦਾਰ ਨੂੰ 30 ਸਾਲਾਂ ਤੋਂ ਵੱਧ ਜਿਹੜੀ ਸਜ਼ਾ ਜਿਹੜੀ ਭਾਰਤੀ ਹਕੂਮਤ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਆ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਅੱਜ ਦੇ 100ਵੀਂ ਨਾਰ ਦੇ ਵਿੱਚ ਵੀ ਉਹਨਾਂ ਦਾ ਮੈਂਸ਼ਨ ਕੀਤਾ ਗਿਆ ਆ। ਸੋ ਬੇਨਤੀ ਆ ਭਾਈ ਕਰਨਵੀਰ ਸਿੰਘ ਜੀ ਜੋ ਕੈਲੀਫੋਰਨੀਆ ਤੋਂ ਆਏ ਆ, 1-2 ਮਿੰਟ ਲਈ ਉਹ ਆਪਣੇ ਵਿਚਾਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਉਹਨਾਂ ਦੇ ਦੁਆਰਾ ਜਿਹੜੀ ਇਹ 7ਵੀਂ ਨੈਸ਼ਨਲ ਸਿੱਖ ਡੇ ਪਰੇਡ ਕਰਾਈ ਗਈ ਆ, ਬਹੁਤ ਹੀ ਸਫਲਤਾਪੂਰਵਕ ਇੱਥੇ ਕੈਪੀਟਲ ਦੇ ਬਾਹਰ ਆਪਾਂ ਇਸ ਟਾਈਮ ਖੜੇ ਆ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਹੋਈ ਆ। ਸਾਰੇ ਹੀ ਇਹਨਾਂ ਦੇ ਪ੍ਰਬੰਧਕਾਂ ਦਾ, ਸਾਰੇ ਹੀ ਇਹਨਾਂ ਦੇ ਵਲੰਟੀਅਰਸ ਦਾ, ਸੇਵਾਦਾਰਾਂ ਦਾ ਧੰਨਵਾਦ ਹੈ। ਤੇ ਪਿਛਲੇ ਕਈ ਵਰਿਆਂ ਤੋਂ, ਇੱਕ ਦਹਾਕੇ ਤੋਂ ਵੱਧ ਹੋ ਗਿਆ ਸਾਨੂੰ ਥਾਂ ਦੇ ਉੱਤੇ ਜਾ ਕੇ ਵੱਖ-ਵੱਖ ਕਵਰੇਜ ਜਿਹੜੀ ਆ ਕਰਦੇ ਆ ਪੰਜਾਬੀ ਰੇਡੀਓ USA ਦੇ ਉੱਤੇ। ਤੇ ਅੱਜ ਜਿਹੜੇ ਇੱਥੇ ਸਾਨੂੰ ਮਿਸਾਲ ਮਿਲੀ ਆ, ਬਹੁਤ ਹੀ ਸ਼ਲਾਘਾਯੋਗ ਆ, ਬਹੁਤ ਹੀ ਵਧੀਆ ਆ। ਗੁਰੂ ਘਰ ਸਾਰੇ ਹੀ ਜਥੇਬੰਦੀਆਂ, ਸਾਰੀਆਂ ਹੀ ਕਮੇਟੀਆਂ ਨੇ ਮਿਲ ਕੇ ਇੱਥੇ ਅੱਜ ਜਿਹੜਾ ਇਹ ਖਾਲਸਾ ਡੇ ਪਰੇਡ ਕਰਾਈ ਆ, ਨੈਸ਼ਨਲ ਸਿੱਖ ਡੇ ਪਰੇਡ ਕਰਾਈ ਆ। ਇਹ ਸਾਰੇ ਜਾਣੇ ਵਧਾਈ ਦੇ ਪਾਤਰ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਬੁਲਾਰਿਆਂ ਨੇ ਆਪਾਂ ਨੂੰ ਸਾਰੀਆਂ ਚੀਜ਼ਾਂ ਦੱਸੀਆਂ ਆ। ਜਿੱਦਾਂ ਥੋੜੇ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਜੋ ਗੱਲ ਹੋ ਰਹੀ ਸੀ, ਮੁੰਡਾ ਜੋ ਟੈਸਟੀਮੋਨੀ ਦੇ ਰਿਹਾ ਸੀ, ਜਸਕਰਨ ਸਿੰਘ, ਜੋ ਕਹਿ ਰਿਹਾ ਸੀਗਾ ਵੀ ਜਿਹੜੀ ਗੱਲ ਮੈਂ ਕਰ ਰਿਹਾ ਭਾਰਤ ਦੇ ਲਈ ਇਹ ਅੱਤਵਾਦੀ ਗਤੀਵਿਧੀ ਆ। ਸੋ ਜਿਸ ਤਰੀਕੇ ਦੇ ਨਾਲ ਉਹ ਭਾਰਤ ਵਾਲੇ ਸੋਚ ਰਿਹਾ ਵਾ ਉਹਨੂੰ ਅੱਤਵਾਦੀ ਬਣਾ ਦਈਏ, ਉਹਨੂੰ ਅੱਤਵਾਦੀ ਕਹਿ ਦਈਏ, ਇਹ ਕਰ ਦਈਏ, ਟੈਰਰਿਸਟ ਐਲਾਨ ਦਈਏ, ਇਹਦੇ ਨਾਲ ਸਿੱਖ ਕੌਮ ਦੇ ਜਿਹੜੇ ਐਕਟਿਵਿਸਟ ਆ ਜਾਂ ਜੁਝਾਰੂ ਆ ਉਹਨਾਂ ਦਾ ਦਿਲ ਨਹੀਂ ਘਟਦਾ। ਉਹ ਸਗੋਂ ਹੋਰ ਜਜ਼ਬੇ ਦੇ ਨਾਲ ਆਪਣੀ ਆਵਾਜ਼ ਨੂੰ ਜਿਹੜਾ ਉਹ ਚੱਕਦੇ ਆ। ਤੇ ਉਹੀ ਚੀਜ਼ ਆ ਜਿੱਥੇ ਆਪਾਂ ਨੂੰ ਦੇਖਣ ਨੂੰ ਮਿਲੀ ਆ। ਭਾਰਤ ਦਾ ਚਿਹਰਾ ਲਗਾਤਾਰ ਨੰਗਾ ਹੋ ਰਿਹਾ ਆ। ਟ੍ਰਾਂਸਨੈਸ਼ਨਲ ਡਿਪਰੈਸ਼ਨ, FBI ਨਾਲ ਆ, ਅਮਰੀਕਾ ਦੀ ਸਰਕਾਰ, ਕੈਨੇਡਾ, ਆਸਟ੍ਰੇਲੀਆ, UK, ਹੋਰ ਕਈ ਥਾਵਾਂ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਆ। ਜਿੰਨਾ ਇਹਨਾਂ ਨੇ ਸਿੱਖਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ, ਉਨੀ ਹੀ ਉੱਚੀ ਹੋ ਕੇ ਆਵਾਜ਼ ਇਸ ਟਾਈਮ ਦੁਨੀਆ ਭਰ ਦੇ ਵਿੱਚ ਗੂੰਜ ਰਹੀ ਆ। ਉਹ ਦਿਨ ਦੂਰ ਨਹੀਂ ਜਦੋਂ ਸਿੱਖ ਆਪਣੇ ਹੱਕ ਲੈਣ ਦੇ ਵਿੱਚ ਕਾਮਯਾਬ ਹੋਣਗੇ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਤੇ ਤੁਸੀਂ ਅੱਜ ਦੀ ਜਿਹੜੀ ਕਵਰੇਜ ਆ, ਬਾਕੀ ਹੋਰ ਜਿਹੜੀ ਕਵਰੇਜ ਆ, ਉਹ ਸਾਰੀ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ, ਰੇਡੀਓ ਦੇ ਉੱਤੇ ਜਿਹੜੀ ਤੁਸੀਂ ਸੁਣ ਦੇਖ ਸਕੋਗੇ। ਇੰਨੀਆਂ ਗੱਲਾਂ ਨਾਲ ਸਮਾਪਤੀ। ਭਾਈ ਹਿੰਮਤ ਸਿੰਘ ਉਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।